इदां ही जिद्दां इक्को कुछ उहदे तां है ही नहीं सी मुसलमान ते हिंदुस्तान दा रौला ही नहीं सी कोई भी इक्को कुछ सी। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। हद्दों व दरूद सोने कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो वंड 47 दी प्रोग्राम लैके तुहाडे कोल हाज़र हाँ। अज इस प्रोग्राम विच ज़िला बहावल नगर दे ਚੱਕ 107 सिकसार दे विच लैके आए हैं तुहानूं ਇਹੋ जी शख्सियत नाल तुहाडी मुलाकात करवावांगे जिन्हां ने जलंधर तो बहावल नगर की तरफ हिजरत की। आओ उस शख्सियत के नाल तुहाडी मुलाकात करवाने। अस्सलाम वालेकुम बाबा जी। वालेकुम सलाम जी। की हाल है तुहाडा जी? अल्लाह दा शुक्र है, तुसीं सुनाओ? सेहत भी ठीक आ? करम दा सोहणे दा जी। की ना अपना? मोहम्मद शरीफ। मोहम्मद शरीफ। ते वालिद साहब दा की नाम आ? खैरदीन। खैरदीन। अच्छा, हुण उम्र कितनी हो गई है अपनी? 90 ਦੇ ਲਾਗੇ ਹੋਈ ਮੇਰੇ ਖਿਆਲ। अच्छा, कोई 85-86 साल कोई इत्थे हुण? ਜਦੋਂ ਵੰਡ ਪਈ ਉਦੋਂ ਤੁਹਾਡੀ ਕਿੰਨੀ ਉਮਰ ਸੀ? ਉਦੋਂ ਸੀਗੀ 12-13 ਸਾਲ। 12-13 ਸਾਲ ਉਮਰ ਸੀ। ਇਹੀ ਕੋਈ ਮਤਲਬ ਬਣਦੀ ਹੈ 85-86 ਦੇ ਰੌਂਡ ਬੋਟ ਹੈ? ਹਾਂਜੀ। ਅੱਛਾ, ਮਾਸ਼ਾਅੱਲਾ। ਤੇ ਤੁਸੀਂ ਉਧਰੋਂ ਜਦੋਂ ਵੰਡ ਪਈ ਆ ਜੀ, ਉੱਥੋਂ ਕਿਹੜੇ ਜ਼ਿਲ੍ਹੇ ਚੋਂ ਉੱਠ ਕੇ ਆਏ ਸੀ ਇੱਥੇ? ਜਲੰਧਰ। ਜ਼ਿਲ੍ਹਾ ਜਲੰਧਰ। ਜਲੰਧਰ ਚੋਂ? ਤੇ ਜਲੰਧਰ ਦੇ ਕਿਹੜਾ ਪਿੰਡ ਸੀ ਕੋਈ ਦੱਸੋ ਹਾਂ। ਸਾਡਾ ਆਪਣਾ? ਹਾਂਜੀ। ਡੌਲੇ ਸੀ ਪਿੰਡ ਦਾ ਨਾਂ। ਡੌਲੇ ਪਿੰਡ ਦਾ ਨਾਂ ਸੀ? ਹਾਂਜੀ। ਤੇ ਉਹ ਪਿੰਡ ਸਾਰਾ ਮੁਸਲਮਾਨਾਂ ਦਾ ਹੀ ਸੀ? ਮੁਸਲਮਾਨਾਂ ਦਾ। ਅੱਛਾ, ਹੋਰ ਕੋਈ ਘਰ ਰਹਿੰਦੇ ਸੀ ਨਾਲ ਹੋਰ ਵੀ ਕਿਸੇ ਗੈਰ ਬਰਾਦਰੀ ਦੇ? ਨਹੀਂ। ਹਾਂਜੀ। ਇੱਕ ਘਰ ਬਾਹਮਣਾ ਦੀ ਲਾਗਲੇ ਚੱਕ ਚੋਂ ਆਇਆ ਸੀ। ਅੱਛਾ। ਉੱਥੇ ਦੁਕਾਨ ਪਾਈ ਸੀ ਪਰਚੂਨ ਦੀ ਸਾਡੇ। ਅੱਛਾ, ਚੱਕ ਦਾ ਕੀ ਨਾਂ? ਡੋਲੇ ਦੱਸਿਆ? ਡੌਲੇ। ਡੋਲੇ ਦੇ ਨਾਲ ਕੋਈ ਹੋਰ ਕੋਈ ਪਿੰਡ ਦੇ ਵੀ ਨਾਂ ਯਾਦ ਆ ਤੁਹਾਨੂੰ? ਸੀ ਮਾਨੀਪੁਰ ਸੀਗਾ, ਮਸੀਤਾਂ ਸੀ, ਫਲਤੂ ਢੀਂਗਾ ਸੀ, ਕਾਲੜੂ ਸੀ, ਇਹ ਸਾਰੇ ਲਾਗੇ ਲਾਗੇ ਸੀ ਪਿੰਡ। ਅੱਛਾ ਅੱਛਾ। ਪਿੰਡ ਵਾਵਾ ਵੱਡਾ ਸੀ ਡੋਲੇ ਪਿੰਡ? ਹਾਂਜੀ, ਵੱਡਾ ਸੀ। ਅੱਛਾ, ਤੇ ਉਹ ਮਤਲਬ ਕਿੱਡਾ ਕੁ ਵੱਡਾ ਸੀ? ਉੱਥੇ ਇੱਕ ਹੀ ਮਸਜਿਦ ਸੀ ਕਿਵੇਂ? ਇੱਕ ਹੀ ਮਸਜਿਦ ਸੀ? ਅੱਛਾ ਅੱਛਾ। ਤੇ ਤੁਸੀਂ ਉੱਥੋਂ ਕਿਵੇਂ ਉੱਠ ਕੇ ਆਏ, ਕਿਉਂ ਉੱਠ ਕੇ ਆਏ, ਜ਼ਰਾ ਤੁਸੀਂ ਉਹ ਗੱਲ ਦੱਸੋ ਨਾ ਸਾਨੂੰ। ਇਹ ਜਦੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਨਾ ਜੀ, ਇਹ ਫਿਰ ਰਾਤ ਨੂੰ ਹੀ ਜਿਵੇਂ ਵੀ ਉਹ ਜੱਸਾ ਆ ਗਿਆ, ਉਹ ਜੱਸਾ ਆ ਗਿਆ। ਸਿੱਖਾਂ ਦਾ ਜੱਸਾ ਹੁੰਦਾ ਸੀ। ਤੇ ਉਹ ਫਿਰ ਇਹਨਾਂ ਨੇ ਸਲਾਹ ਕੀਤੀ ਬੰਦਿਆਂ ਨੇ ਵੀ ਨਿਕਲਣੇ ਪੈਣਾ ਇੱਥੋਂ। ਹਿੰਦੁਸਤਾਨ ਪਾਕਿਸਤਾਨ ਦਾ ਬੰਨਾ 'ਚ ਬਣ ਗਿਆ। ਇਹ ਫਿਰ ਲਾਗੇ ਚੱਕ ਸੀਗਾ ਕਾਲੜੂ, ਉੱਥੇ ਜੀ ਲੱਗਾ ਇੰਜਣ ਕਾਲਾ। ਅੱਛਾ, ਉੱਥੇ ਕਾਲਾ ਇੰਜਣ ਲੱਗਾ? ਇੰਜਣ ਲੱਗਾ ਦਾਣੇ ਪੀਣ ਵਾਲਾ। ਅੱਛਾ। ਇਹ ਫਿਰ ਨਾ ਮਤਲਬ ਲਾਗਲੇ ਪਿੰਡ ਜਿਹੜੇ ਸਾਰੇ ਨਾ ਉੱਥੇ ਚਲੇ ਗਏ ਕਾਲੜੂ। ਅੱਛਾ। ਉਹਨੇ ਐਲਾਨ ਕਰਤਾ ਦੂਏ ਨੇ, ਇੰਜਣ ਵਾਲੇ ਨੇ, ਵੀ ਦਾਣੇ ਜਿੰਨੇ ਵੀ ਹੈਗੇ ਛੱਡ ਜੋ ਇੱਥੇ ਚੱਕਰੀ। ਅੱਛਾ। ਬਾਬਾ ਕਾਫੀ ਸਾਰੇ ਪਿੰਡ ਸੀ ਇਕੱਠੇ ਹੋਏ ਉੱਥੇ। ਅੱਛਾ। ਬੇਗਿਣਤ ਪਿੰਡ ਸੀ, ਲਾਗਲੇ ਆ ਕੇ ਸਾਰੇ ਇਕੱਠੇ ਹੋ ਗਏ ਨਾ। ਅੱਛਾ। ਉਹ ਫਿਰ ਬਸ ਪੀ ਗਿਆ, ਮਾਮਲਾ ਬਣ ਗਿਆ ਨਾ। ਆਟਾ ਫਿਰ ਚੁਕਾਈ ਗਿਆ ਲੋਕਾਂ ਨੂੰ ਲਈ। ਅੱਛਾ, ਉਹ ਦਾਣੇ ਲੋਕਾਂ ਦੇ ਪਿੰਡਾਂ ਚੋਂ ਇਕੱਠੇ ਕਰ ਲਏ ਸਾਰੇ? ਆਪਣੇ ਪਿੰਡ ਕਿਉਂ ਨਹੀਂ ਸੀ ਦਾਣੇ ਮੁੱਕਦੇ ਜੀ। ਅੱਛਾ। ਛੱਡ ਕੇ ਹੀ ਆਉਣੇ ਸਾਰੇ। ਉਹ ਫਿਰ ਲੋਕਾਂ ਨੇ ਛੱਡਦੇ। ਅੱਛਾ। ਉਹ ਪੀ ਕੇ ਤੇ ਆਟਾ ਦੇ ਗਿਆ। ਅੱਛਾ, ਆਟਾ ਕਿਹਨਾਂ ਨੂੰ ਦੇਈ ਗਿਆ? ਜਿਹੜੇ ਸੀਗੇ ਉੱਥੇ ਗਏ ਬੰਦੇ ਸਾਰੇ ਇਕੱਠੇ ਹੋਏ ਸੀ ਨਾ ਲਾਮਲੇ ਚੱਕਾਂ ਦੇ। ਸਾਰੇ ਉੱਥੇ ਸੀ ਨਾ ਉਸੇ ਚੱਕ ਵਿੱਚ ਹੀ। ਅੱਛਾ। ਉਹਨਾਂ ਨੂੰ ਫਿਰ ਦੇ ਗਿਆ ਆਟਾ। ਬਸ 3 ਦਿਨ ਰਹੇ ਅਸੀਂ ਉੱਥੇ। ਫਿਰ ਆ ਗਿਆ ਥਾਣੇਦਾਰ। ਅੱਛਾ, ਥਾਣੇਦਾਰ ਆ ਗਿਆ। ਹਾਂਜੀ। ਉਹ ਕਿਹੜਾ ਸੀ ਥਾਣੇਦਾਰ? ਮੁਸਲਮਾਨਾਂ ਦਾ ਸੀ? ਸਿੱਖਾਂ ਸੀ। ਅੱਛਾ, ਹਿੰਦੂ ਸੀ। ਉਹ ਕਹਿੰਦਾ ਜੀ ਬਾਹਰ ਕੱਢੋ। ਅੱਛਾ। ਸਾਡੇ ਨਾਲ ਸੀ ਬੰਦਾ ਇੱਕ, ਕਪਤਾਨ ਸੀਗਾ, ਲਾਹੌਰ ਰਹਿੰਦਾ ਸੀ ਉਹ। ਤੇ ਛੁੱਟੀ ਅਫਸਰ ਦਿੰਦਾ ਸੀ, ਸ਼ਾਇਦ ਕੋਈ ਨਹੀਂ ਸੀ ਦਿੰਦਾ। ਅੱਛਾ। ਅਸਲਾ ਵਗੈਰਾ ਨਹੀਂ ਦਿੰਦਾ। ਕਹਿੰਦਾ ਮੈਂ ਜਾ ਕੇ ਮਰਨਾ ਉੱਥੇ, ਅਸਲਾ ਦੇਵਾਂਗਾ ਤੇ ਜਾਣਾ। ਉਹ ਫਿਰ ਅਸਲਾ ਲੈ ਕੇ ਤੇ ਫਿਰ ਗਿਆ। ਉਹ ਫਿਰ ਮੋਰੇ ਹੋਇਆ। ਉਹਨੂੰ ਕਿਹਾ ਤੁਸੀਂ ਖੱਪ ਨਾ ਪਾਓ, ਅਮਨ ਨਾਲ ਆਪਣਾ ਵਕਤ ਗੁਜ਼ਾਰੋ, ਇਕੱਠੇ ਰਹੇ ਆ। ਕੀ ਹੋਇਆ ਜਿਹਨੂੰ ਬੰਨੇ ਪੈ ਗਏ ਤਾਂ ਉਹਦੇ ਨਾਲ ਜਨਾਬ ਮੁਕਾਇਆ 1800 ਰੁਪਈਆ। ਅੱਛਾ, ਉਹਨਾਂ ਨਾਲ ਉਹ ਜਿਹੜਾ ਥਾਣੇਦਾਰ ਸੀ
ਉਹ ਜਾਣ ਨਹੀਂ ਸੀ ਨਾ ਦਿੰਦਾ। ਹਾਂਜੀ, ਉਹ ਕਪਤਾਨ ਨੇ ਮੁਕਾਇਆ, ਉਹਨੇ ਵੀ 1800 ਰੁਪਈਆ ਦੇਣਾ। ਤੁਹਾਡਾ ਕਾਫਲਾ ਕਿੰਨਾ ਕੁ ਹੋਣਾ, ਕਿੰਨੇ ਕੁ ਲੋਕ ਹੋਣੇ, ਕੋ ਹਜ਼ਾਰਾਂ ਦੇ ਹਿਸਾਬ ਨਾਲ ਸੀ। ਅੱਛਾ, ਬਸ ਫਿਰ ਪੈਸੇ ਪੂਸੇ ਇਕੱਠੇ ਕਰਕੇ ਦਿੱਤੇ ਤੇ ਉਹ ਸਾਨੂੰ ਫਿਰ ਨਾ ਜਲੰਧਰ ਵਾਲੀ ਸੜਕ ਤੇ ਚਾੜ ਕੇ ਗਿਆ। ਅੱਛਾ, ਤੁਹਾਨੂੰ ਯਾਦ ਆ ਵੀ ਕਿਹੜੇ ਰਾਹੀਂ ਆਏ ਸੀ ਤੁਸੀਂ ਉੱਥੋਂ ਜਲੰਧਰ ਵਾਲੇ ਕਿਹੜੇ? ਉੱਥੋਂ ਸਿੱਧੇ ਬਸ ਸੜਕ ਜਾਂਦੀ ਸੀ ਪਰਾਂ ਜਲੰਧਰ ਨੂੰ। ਅੱਛਾ, ਇੱਧਰੋਂ ਪਾਕਿਸਤਾਨ ਚੋਂ ਹਿੰਦੁਸਤਾਨ ਨੂੰ ਜਾਂਦੀ, ਮੇਰੇ ਖਿਆਲ ਹਜੇ ਵੀ ਜਾਂਦੀ ਹੋਣੀ ਉਹ। ਅੱਛਾ, ਉਹ ਸੜਕ ਤੇ ਆ ਕੇ ਪਏ ਅਸੀਂ ਫਿਰ। ਅੱਛਾ, ਉਹ ਸੜਕ ਤੇ ਪਏ ਆ ਤੇ ਅੱਗੇ ਫਿਰ ਆਉਣਾ ਸੀ ਅੰਮ੍ਰਿਤਸਰ ਸ਼ਹਿਰ। ਅੱਛਾ, ਉਹ ਸਾਰਾ ਸਿੱਖਾਂ ਦਾ ਸੀ। ਬਹੁਤ ਜ਼ਬਰਦਸਤ ਸ਼ਹਿਰ ਸੀ ਉਹ। ਹਰ ਬੰਦੇ ਦੇ ਜੇ ਹੋਈ ਵੀ ਅੰਮ੍ਰਿਤਸਰ ਲੰਘ ਗਏ ਨਾ ਤੇ ਫਿਰ ਪੱਕੇ ਪੈ ਗਏ। ਅੰਮ੍ਰਿਤਸਰ ਲੰਘ ਗਏ ਤੇ ਫਿਰ ਪੱਕੇ ਪੈ ਗਏ। ਜਦੋਂ ਆਏ ਅੰਮ੍ਰਿਤਸਰ ਉਹਨਾਂ ਨੇ ਸਾਰੇ ਬੰਦੇ ਤਲਾਸ਼ੀ ਲਈ। ਅੱਛਾ, ਕੋਈ ਛੋਟੀ ਵੀ ਨਹੀਂ ਛੱਡੀ, ਕੋਈ ਸ਼ੈ ਨਹੀਂ ਛੱਡੀ। ਅੱਛਾ, ਉਹਨਾਂ ਨੇ ਉਹ ਜਿਹੜੇ ਸਿੱਖ ਸੀ ਉਹਨਾਂ ਨੇ ਤੁਹਾਡੇ ਕੋਲ ਸਾਰੀ ਤਲਾਸ਼ੀ ਲੈ ਲਈ? ਤਲਾਸ਼ੀ ਲੈ ਲਈ, ਹਰ ਸ਼ੈ ਵਿੱਚ, ਛੋਟੀ ਸੀ ਕੁਹਾੜੀ ਸੀ ਜੋ ਵੀ ਸੀ ਨਾ ਸਭ ਕੁਝ ਲੈ ਲਿਆ ਸਾਡੇ ਕੋਲ। ਅਸੀਂ ਹੋ ਗਏ ਵਿਹਲੇ। ਅੱਛਾ, ਉੱਥੋਂ ਅਸੀਂ ਅੱਗੇ ਨਾ 5-7 ਮੀਲ ਗਏ ਅੰਮ੍ਰਿਤਸਰੋਂ ਅੱਗੇ। ਉੱਥੇ ਫਿਰ ਸਾਨੂੰ ਪਿਆ ਜੱਸਾ ਸਿੱਖ। ਅੱਛਾ, ਉਹਨਾਂ ਨੇ ਵੰਡ ਵਟਾਂਗਾ ਕੀਤਾ। ਅੱਛਾ, ਤੇ ਉੱਥੇ ਉਹਨਾਂ ਨੇ ਮਤਲਬ ਮਾਰਿਆ ਕੁੱਟਿਆ ਤੇ? ਹਾਂਜੀ ਹਾਂਜੀ। ਤੇ ਉਹਦੇ ਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਕਿਸੇ ਨੂੰ ਮਾਰਿਆ ਜਾਂ ਕਿੱਦਾਂ? ਨਹੀਂ, ਸਾਹਮਣੇ ਨਹੀਂ। ਹਾਂ, ਅਸੀਂ ਪਰਾਂ ਹੀ ਸੀ। ਅੱਛਾ, ਬੱਚੀ ਇੱਕ ਦੇਖੀ, ਨੌਜਵਾਨ ਬੱਚੀ ਖੂਬਸੂਰਤ। ਅੱਛਾ, ਪੱਖੀ ਤੇ ਪਈ। ਅੱਛਾ, ਪੱਕੀ ਸੜਕ ਤੇ। ਅੱਛਾ, ਟਾਉਣ ਸੀ ਨਾ ਵੱਡੀ ਸੀ। ਉਹਦੇ ਕੋਲ ਬੱਚੀ ਸੀਗੀ ਮੇਰੇ ਕੋਲ 7-8 ਮਹੀਨੇ ਜੁਣੀ ਆ। ਚਾਮੜਾ ਜਿਹੜਾ ਬੱਚਾ ਪਾਉਂਦਾ ਨਾ ਖੁਸ਼ੀ ਦੇ ਨਾਲ, ਇੱਥੇ ਹੁੰਦਾ 7-8। ਉਹ ਕੁੜੀ ਦਾ ਇੰਨਾ ਹੱਥ ਵੱਢਿਆ। ਅੱਛਾ, ਉਹ ਕੁੜੀ ਦਾ ਵੀ ਹੱਥ ਵੱਢਿਆ, ਬੱਚੀ ਦਾ। ਤੇ ਮਾਂ ਦੀ ਹਿੱਕ ਤੇ ਪਈ ਉਹ, ਤੇ ਚਾਂਬੜਾ ਪਾਉਂਦੀ ਆ, ਲੱਤਾਂ ਖੁਰੀਆਂ ਮਾਰਦੀ ਆ ਉਹ, ਖੂਨ ਉੱਤੇ ਚੱਲਣ ਡਿਆ। ਅਸੀਂ ਫਿਰ ਗਾਂਹ ਆ ਗਿਆ, ਪਤਾ ਨਹੀਂ ਮਗਰੋਂ ਚੱਕੀ ਕਿਸੇ ਨੇ ਕਿ ਨਹੀਂ ਚੱਕੀ ਵਿਚਾਰੀ। ਆਪਣੀ ਆਪਣੀ ਹਰ ਕਿਸੇ ਨੂੰ ਪਈ, ਆਪੋ ਬਣ ਗਈ। ਫੜ ਲਓ ਪੈ ਗਈ। ਕਈ ਬੰਦੇ ਵਿਛੜ ਗਏ ਸੀ। ਤੁਹਾਡੇ ਕਾਫਲੇ ਚ ਤੁਹਾਡੇ ਨਾਲ ਤਾਂ ਨਹੀਂ ਕੋਈ ਵਿਛੜਿਆ? ਸਾਡੇ ਨਾਲ ਵਿਛੜੀ ਸਾਡੀ ਮਾਈ ਤੇ ਭੈਣ। ਅੱਛਾ, ਇਹ ਦੋਵੇਂ ਸਾਡੇ ਨਾਲ ਖੁੰਝ ਗਈਆਂ। ਅੱਛਾ, ਬੜਾ ਵੈਸੇ ਨਾ ਲੱਭਿਆ, ਬੜਾ ਕੋਸ਼ਿਸ਼ ਕੀਤੀ, ਬੜੀ ਕੋਸ਼ਿਸ਼ ਨਾਲ ਫਿਰ ਸਾਨੂੰ ਲੱਭੀਆਂ। ਫਿਰ ਅਸੀਂ ਇਕੱਠੇ ਹੋ ਕੇ ਤੁਰੇ ਆ। ਥੋੜੀ ਵਾਟ ਗਏ ਤੇ ਅੱਗੇ ਫਿਰ ਮੈਂ ਤੇ ਅੱਬਾ ਜੀ ਵਿਛੜ ਗਏ। ਅੱਛਾ, ਦੋਵੇਂ ਵਿਛੜ ਗਏ। ਅੱਛਾ, ਉਦੋਂ ਦੀ ਦੁਨੀਆ ਇੰਨੀ ਸੀ ਵੀ ਮਾੜਾ ਜਿਹਾ ਬਿਆਨ ਦੀ ਕੱਖ ਤਾਂ ਪਹਿਲੇ ਕਦੇ ਮੁੜ ਕੇ ਨਹੀਂ ਸੀ ਲੱਭਦਾ ਕੁਛ। ਬਸ ਫਿਰ ਅਸੀਂ ਨਾ ਲੱਭ ਰਹੇ ਇਹਨਾਂ ਨੂੰ, ਇਹ ਸਾਨੂੰ ਲੱਭ ਰਹੇ ਆ, ਲੱਭੇ ਨਹੀਂ। ਅਸੀਂ ਰਾਤ ਵੀ ਏਦਾਂ ਹੀ ਰਹੇ। ਫਿਰ ਇਹ ਕਿ ਮਰਜ਼ੀ ਤੁਰੀ ਸੀ, ਹੈਜ਼ਾ ਹੋ ਜਾਂਦਾ ਸੀ। ਅੱਛਾ, ਇਹ ਬਸ ਟੱਟੀਆਂ ਤੇ ਜਲਾਬ ਉਲਟੀਆਂ ਆਉਂਦੀਆਂ ਤੇ ਬੰਦਾ ਬਿਮਾਰ ਹੋ ਜਾਂਦਾ। ਬਿਮਾਰ ਹੁੰਦਾ, ਪੈਰ ਵੀ ਨਹੀਂ ਸੀ ਕੱਢਦਾ ਤਾਂ ਖਤਮ ਹੋ ਜਾਂਦਾ। ਉਧਰੋਂ ਇਹ ਸ਼ੁਰੂ ਹੋਇਆ। ਇਹ ਕਪਤਾਨ ਤੁਹਾਡੇ ਨਾਲ ਹੀ ਰਿਹਾ ਉੱਥੇ? ਨਾਲ ਹੀ। ਅੱਛਾ, ਇਹ ਜਦੋਂ ਬਿਮਾਰੀ ਲੱਗੀ ਉਦੋਂ ਵੀ ਨਾਲ ਹੀ ਸੀ ਉਹ ਕਪਤਾਨ? ਨਹੀਂ, ਉਸ ਤੋਂ ਬਾਅਦ। ਅੱਛਾ, ਉਹ ਛੱਡ ਗਿਆ ਸੀ ਤੁਹਾਨੂੰ? ਉਹ ਛੱਡ ਕੇ ਕਿਉਂ ਗਿਆ ਸੀ? ਛੱਡ ਕੇ ਗਿਆ ਸੀ, ਇਹ ਜਿਹੜੇ ਜੱਟ ਲੋਕ ਆ ਨਾ ਜ਼ਿਮੀਂਦਾਰ ਜਿਹੇ, ਇਹਨੇ ਅੜੀ ਬੜੀ ਪੱਕੀ ਆ। ਅੱਛਾ, ਉਹ ਚੱਕ ਨੰਬਰ ਲਾਉਂਦਾ ਹੁੰਦਾ ਸੀਗਾ ਮੋਹਰੇ। ਮੋਹਰੇ 8 ਲੱਗਾ ਆ, ਮਗਰ 7 ਲੱਗਾ ਆ, ਮਗਰ 6 ਲੱਗਾ ਆ, ਮਗਰ 5 ਲੱਗਾ ਆ, ਮਗਰ 4 ਲੱਗਾ। ਇੱਦਾਂ ਨਾ ਲੈਣ ਵਰਦੀ ਵੀ ਜੇ ਕੋਈ ਬੰਦਾ ਖੁੰਝ ਵੀ ਜਾਵੇ ਨਾ ਆਪਣੇ ਪਿੰਡ ਦੇ ਵੀ ਦੱਬ ਜਾਂਦਾ। ਉਹ ਇਸ ਤੋਂ ਇਕੱਠੇ ਕਰਦਾ ਸੀ। ਇਹ ਨਾ ਉਸੇ ਖੇਬੜ ਪਏ। ਉਹ 8 ਵਾਲੇ ਕਹਿਣ ਅਸੀਂ ਗੱਡੇ ਮੋਹਰੇ ਲਾਉਣੇ ਆ, 7 ਵਾਲੇ ਕਹਿਣ ਅਸੀਂ ਮੋਹਰੇ ਲਾਉਣੇ ਆ। ਬੜਾ ਸਮਝਾਇਆ ਉਹਨਾਂ ਨੇ, ਕਪਤਾਨ ਨੇ, ਇਹ ਨਹੀਂ ਮੰਨੇ। ਅੱਛਾ, ਟਰੱਕ ਆਇਆ ਪਰ ਉਹਨੇ ਹੱਥ ਦਿੱਤਾ, ਰੋਕਿਆ, ਉਸੇ ਰੋਕ ਕੇ ਆਪਣਾ ਗੱਡਾ ਟੱਗੇ ਹਰ ਸ਼ਾਇਦ ਵਿੱਚ ਮਾਰੀ ਟਰੱਕ ਦੇ। ਅੱਲਾ ਤੇਰੀ ਯਾਰੀ। ਅੱਛਾ, ਉਹ ਇਹਨਾਂ ਨੂੰ ਛੱਡ ਕੇ ਫਿਰ ਚਲਾ ਗਿਆ। ਫਿਰ ਇਹ ਕੰਮ ਸ਼ੁਰੂ ਹੋਇਆ ਸੀ। ਅੱਛਾ, ਉਹ ਦਵਾਈਆਂ ਦੁਨੀਆਂ ਪਾਉਂਦੇ ਸੀ ਨੰਬਰਾਂ ਪਾਣੀਆਂ ਖੂਹਾਂ ਦੇ ਵਿੱਚ ਵੀ ਪਾਉਂਦੇ ਸੀਗੇ, ਜਿੱਥੇ ਕਟੋਬੀਆਂ ਉੱਥੇ ਵੀ। ਉਹ ਫਿਰ ਕੰਮ ਖਰਾਬ ਹੋਇਆ ਉੱਥੋਂ। ਨਹੀਂ ਤਾਂ ਉਹਦੀ ਤਕੀਰ ਸੀ ਵੀ ਬੰਦਾ ਟੱਟੀ ਪਿਸ਼ਾਬ ਕਰਨ ਗਿਆ, ਟੋਆ ਕੱਢੋ, ਟੱਟੀ ਕਰੋ ਕਰਕੇ ਤੇ ਉਹਦੇ 'ਤੇ ਮਿੱਟੀ ਪਾ ਕੇ ਤੇ ਫਿਰ ਆਓ, ਪਿਸ਼ਾਬ ਕਰੋ ਤਾਂ ਵੀ ਮਿੱਟੀ ਪਾ ਕੇ ਆਓ। ਇੰਨੀ ਪਾਬੰਦੀ ਸੀ ਉਹਦੀ। ਬਸ ਉਹ ਫਿਰ ਜਦੋਂ ਨਿਕਲ ਗਿਆ ਫਿਰ ਕੰਮ ਸ਼ੁਰੂ ਹੋ ਗਿਆ ਮਰਨਾ। ਮਤਲਬ ਕੋਈ ਇੰਤਜ਼ਾਮ ਨਾ ਰਿਹਾ? ਨਹੀਂ, ਇੰਤਜ਼ਾਮ ਕੋਈ ਨਾ। ਫਿਰ ਆਪੋ ਆਪਣੀ ਮਰਜ਼ੀ ਕਰਦਾ ਸਾਰਾ ਆਦਮੀ। ਅੱਛਾ, ਫਿਰ ਮੈਂ ਤੇ ਅੱਬਾ ਜੀ ਵਿਛੜ ਗਏ। ਅੱਛਾ,
ਤੁਰੇ ਆਉਣੇ ਜਿਸ ਨੂੰ ਹਾਜ਼ਰ ਹੋਵੇ ਨਾ ਉਹਨੇ ਕਹਿਣਾ ਸ਼ੇਖ ਤੁਰਿਆ ਚੱਲ ਤੂੰ ਤੇ ਮੈਂ ਆ ਜਾਂਦਾ ਤੇ ਮੈਂ ਨਹੀਂ ਸੀ ਤੁਰਦਾ ਉੱਥੇ ਖਲੋਣਾ ਜਿੱਥੇ ਖੜਾ ਕਰਕੇ ਜਾਂਦਾ ਸੀ ਮੈਨੂੰ ਵਾਲਦ ਉੱਥੇ ਖੜਾ ਰਹਿੰਦਾ ਸੀ ਜਦ ਤੱਕ ਉਹ ਆਵੇ ਨਾ ਮੇਰੇ ਨਾਲ ਨਾ ਰਲੇ ਤਾਂ ਮੈਂ ਨਹੀਂ ਸੀ ਤੁਰਦਾ। ਅੱਛਾ ਬਾਪ ਨਾਲ ਬੜਾ ਪਿਆਰ ਸੀ ਤੁਹਾਡਾ? ਹਾਂਜੀ, ਹਾਂਜੀ। ਹਾਂ ਅੱਛਾ ਬਸ ਚੱਲਦੇ ਕੈਂਪ ਸਾਡਾ ਜਿਹੜਾ ਸੀ ਨਾ ਇਹ ਫਿਰ ਪਾਕਿਸਤਾਨ 'ਚ ਪਹੁੰਚ ਗਿਆ। ਤੇ ਅਸੀਂ ਪਾਕਿਸਤਾਨ ਤੋਂ 3 ਮੀਲ ਪਿੱਛੇ ਹੀ ਸਾਡਾ ਝੋਟਾ ਬਹਿ ਗਿਆ। ਅੱਛਾ ਉਹ ਨਾ ਉੱਠੇ ਬੜਾ ਠਾਲਿਆ ਠੁਲਿਆ, ਉਹ ਕਹਿੰਦਾ ਨਹੀਂ ਮੈਂ ਨਹੀਂ ਉੱਠਣਾ। ਰਾਤ ਅਸੀਂ ਫਿਰ ਰਹੇ ਉੱਥੇ ਸਾਰੀ ਰਾਤ ਬਸ ਇੱਦਾਂ ਕੱਢੀ। ਤੁਸੀਂ ਤੇ ਤੁਹਾਡੇ ਵਾਲਦ ਸਾਹਿਬ? ਹਾਂਜੀ। ਬਾਕੀ ਸਾਰੇ ਚਲੇ ਗਏ ਸੀ? ਬਾਕੀ ਸਾਰੇ ਉਹ ਚਲੇ ਗਏ ਨੇ, ਕੰਪੂ ਜਾ ਕੇ ਲੱਗੇ ਨਾ ਪਾਕਿਸਤਾਨ ਦੇ ਵਿੱਚ। ਅਸੀਂ ਫਿਰ ਰਹਿ ਗਏ ਹਿੰਦੁਸਤਾਨ ਦੇ ਵਿੱਚ ਹੀ। ਅੱਛਾ ਉੱਥੇ ਫਿਰ ਰਾਤ ਗੁਜ਼ਾਰੀ। ਸਵੇਰੇ ਫਿਰ ਉੱਠੇ ਆ, ਉੱਠ ਕੇ ਤੁਰੇ ਆਏ ਕੈਂਪ ਦੇ ਵਿੱਚ। ਉੱਥੇ ਪੁਲ ਸੀਗਾ ਇੱਕ ਨਹਿਰ ਜੀ ਦਾ। ਅੱਬਾ ਜੀ ਨੇ ਉੱਥੇ ਮੈਨੂੰ ਬਿਠਾ ਲਿਆ, ਤੂੰ ਇੱਥੇ ਬਹਿ ਤੇ ਮੈਂ ਉਹਨਾਂ ਨੂੰ ਲੱਭ ਕੇ ਆਉਣਾ ਆਖ। ਇਹ ਜੀ ਜਿਉਂ ਗਿਆ ਲੱਭਣ, ਜਿਉਂ ਗਿਆ ਅਸਰ ਵੇਲੇ ਆਇਆ ਮੁੜ ਕੇ। ਅੱਛਾ ਫਿਰ ਇਹ ਮੈਨੂੰ ਨਾਲ ਲੈ ਕੇ ਗਿਆ ਤੇ ਫਿਰ ਅਸੀਂ ਇਕੱਠੇ ਹੋਏ। ਅੱਛਾ ਬਸ ਫਿਰ ਇਕੱਠੇ ਹੀ ਰਹੇ ਅਸੀਂ ਫਿਰ। ਕਿੰਨਾ ਚਿਰ ਪਹੁੰਚੇ ਇੱਥੇ ਪਾਕਿਸਤਾਨ? ਤੁਸੀਂ ਉੱਥੋਂ ਚੱਲੇ ਕਿਹੜੇ ਮੌਸਮ ਸੀ? ਕਿੰਨੀ ਦੇਰ 'ਚ ਤੁਸੀਂ ਪਹੁੰਚੇ ਇੱਥੇ? ਸਾਉਣ ਭਾਦੋਂ ਦਾ ਮੌਸਮ ਸੀ, ਬਾਰਿਸ਼ਾਂ ਬੜੀਆਂ ਜ਼ਬਰਦਸਤ ਪੈਂਦੀਆਂ ਸੀ। ਅੱਛਾ ਬਾਰਿਸ਼ਾਂ ਪੈਂਦੀਆਂ ਸੀ? ਹਾਂਜੀ। ਅਸੀਂ ਉੱਥੋਂ ਨਿੱਕੀ ਜਿਹੀ ਪੜ੍ਹ ਕੇ ਨਿਕਲੇ ਆ। ਅੱਛਾ ਹਿੰਦੁਸਤਾਨ ਚੋਂ ਤੇ ਵੱਡੀ ਪਾਕਿਸਤਾਨ ਆ ਕੇ ਪੜੀ। ਅੱਛਾ ਯਾਰੀ 2-2.5 ਮਹੀਨੇ ਲੱਗ ਗਏ? ਮਹੀਨੇ ਲੱਗ ਗਏ। ਅੱਛਾ ਅੱਛਾ। ਪੈਦਲ ਜੀ ਇਹ ਸਫ਼ਰ ਦੇ ਵਿੱਚ ਬੜੀਆਂ ਮੁਸ਼ਕਲਾਤ ਆਈਆਂ, ਬੜੀਆਂ ਤਕਲੀਫਾਂ ਬੜੀਆਂ ਆਉਂਦੀਆਂ ਰਹੀਆਂ। ਇਦਾਂ ਦੇ ਖਾਣ ਪੀਣ ਨੂੰ ਵੀ ਲੱਭਦਾ ਸੀ? ਬਸ ਉਹ ਵਕਤ ਸਰੀ ਸੁਰੀ ਜਾਂਦਾ ਸੀ। ਵਕਤ ਐਵੇਂ ਹੀ ਸਰਦਾ ਸੀ, ਕਿਤੇ ਲੱਭ ਗਿਆ ਕਿਤੇ ਨਾ ਲੱਭਿਆ ਹੈ। ਪਾਣੀ ਪੀਣ ਨੂੰ ਵੀ ਕਿਤੇ ਲੱਭ ਗਿਆ ਕਦੀ ਨਾ ਲੱਭਿਆ। ਅੱਛਾ ਇੰਜ ਦੇ ਜਦੋਂ ਅੱਬਾ ਜੀ ਲੱਭ ਕੇ ਆਏ ਇਹਨਾਂ ਨੂੰ ਤੇ ਮੈਨੂੰ ਨਾਲ ਲੈ ਗਿਆ ਨਾ ਤੇ ਕੋਈ ਸ਼ੈ ਨਹੀਂ ਸੀ। ਗੁੜ ਦੀ ਪੇਸੀ ਕੁੱਟੀ ਅਮੀ ਕੁੱਟ ਕੇ ਉਹ ਸਰਬਤ ਪੜਾਇਆ ਮੈਨੂੰ। ਜਿੰਨੇ ਵੀ ਰੋਟੀ ਨੇ ਖਾਧੀ, ਰਾਤ ਵੀ ਨੇ ਖਾਧੀ, ਸਵੇਰੇ ਵੀ ਨੇ ਖਾਧੀ, ਮੁੜ ਕੇ ਫਿਰ ਸ਼ਾਮ ਪੈ ਗਈ। ਅੱਛਾ ਤੇ ਉਹ ਕਬਲਾ ਸਰਬਤ ਦਾ ਪੀਤਾ। ਬਸ ਉਹ ਹੀ ਮੁਸ਼ਕਲ ਸਾਨੂੰ ਹੋਈ। ਅੱਗਾਂ ਫਿਰ ਅਸੀਂ ਨਾ ਆਪਣਾ ਵੰਡ ਕੇ ਸੌਦਾ ਰੱਖੀ ਰੁੱਖੀ ਹੈ। ਅਸੀਂ ਘਰ ਕਾਫੀ ਇਕੱਠੇ ਹੋਏ ਸੀ। ਇੱਕੇ ਥਾਂ ਪਕਾਉਂਦੇ ਖਾਂਦੇ ਸੀ। ਉੱਥੇ ਜਦੋਂ ਰਹਿੰਦੇ ਸੀ ਜੀ, ਉੱਥੇ ਵੀ ਸਾਰੇ ਇਕੱਠੇ ਹੀ ਰਹਿੰਦੇ ਸੀ? ਲਾਗੇ ਲਾਗੇ ਜਿਹੜੇ ਪਿੰਡ ਸੀ ਹਾਂਜੀ ਉਹ ਸਿੱਖਾਂ ਦੇ ਹਿੰਦੂਆਂ ਦੇ ਵੀ ਪਿੰਡ ਹੋਣੇ ਆ? ਹੈਗੇ ਅੱਛਾ ਉਹਨਾਂ ਨਾਲ ਲੈਣ ਦੇਣ ਹੋਣਾ ਵਾ? ਬਿਲਕੁਲ। ਅੱਛਾ ਇੱਦਾਂ ਸੀ ਜਿੱਦਾਂ ਇੱਕੋ ਕੁਛ ਉਹ ਤਾਂ ਹੈ ਹੀ ਨਹੀਂ ਸੀ। ਮੁਸਲਮਾਨ ਤੇ ਹਿੰਦੁਸਤਾਨ ਦਾ ਰੌਲਾ ਹੀ ਨਹੀਂ ਸੀ, ਕੋਈ ਵੀ ਇੱਕੋ ਕੋਸ਼ਿਸ਼ ਸੀ। ਪਿਆਰ ਮੁਹੱਬਤ ਮੁਸਲਮਾਨ ਇਕੱਠੇ ਰਹਿਣਾ, ਸਿੱਖਾਂ ਨੂੰ ਖਾ ਲੈਂਦੇ ਸੀ, ਸਿੱਖ ਮੁਸਲਮਾਨਾਂ ਨੂੰ ਖਾ ਲੈਂਦੇ ਸੀ। ਅੱਛਾ ਇਹ ਤਾਂ ਬਾਅਦ ਦੇ ਵੀ ਰੌਲਾ ਬਣਿਆ ਸਾਰਾ। ਅੱਛਾ ਜਦੋਂ ਤੁਸੀਂ ਉੱਥੋਂ ਚੱਲੇ ਜੀ ਤੇ ਘਰ ਦਾ ਸਮਾਨ ਕੋਈ ਨਾਲ ਲੈ ਕੇ ਚੱਲੇ ਜਾਂ ਸਾਰਾ ਕੁਝ ਛੱਡ ਛਡਾ ਕੇ ਆ ਗਏ? ਸਾਰਾ ਕੁਝ ਛੱਡ ਛਡਾ ਕੇ ਆਏ। ਅੱਛਾ ਜਿਹੜੇ ਕੋਈ ਭਾਂਡੇ ਭੁੰਡੇ ਸੀ ਨਾ ਖਾਣ ਪੀਣ ਵਾਲੇ ਉਹ ਸੀਗੇ। ਅੱਛਾ ਮਾਲ ਡੰਗਰ ਆਪਣਾ? ਮਾਲ ਡੰਗਰ ਤਾਂ ਨਾਲ ਖਿੱਚੀ ਖੁੱਚੀ ਫਿਰਦੇ ਰਹੇ ਸੀ। ਫਿਰ ਪਾਕਿਸਤਾਨ ਜਾ ਕੇ ਛੱਡਿਆ। ਅੱਛਾ 2 ਮਈਆਂ ਸੀ, ਅੱਛਾ ਇੱਕ ਝੋਟਾ ਸੀ। ਮੇਰੇ ਕੋਲ ਬੱਕਰੀਆਂ ਸੀ 12-13। ਅੱਛਾ ਇਹ ਫਿਰ ਪਾਕਿਸਤਾਨ ਜਾ ਕੇ ਛੱਡ ਦਿੱਤੇ ਉੱਤੇ। ਅੱਛਾ ਇੱਥੇ ਆਣ ਕੇ ਛੱਡਤੇ? ਪਾਕਿਸਤਾਨ ਪਿੱਛੋਂ ਇੰਨਾ ਸਫ਼ਰ ਕਰਕੇ ਆਏ ਨਾਲ ਲੈ ਕੇ ਤੇ ਇੱਥੇ ਆਣ ਕੇ ਕਿਉਂ ਛੱਡਤੇ? ਹਾਂਜੀ ਇੱਥੇ ਬਸ ਉਹ ਅਕਲ ਤੇ ਪੜਦਾ ਪੈ ਗਿਆ। ਉੱਥੇ ਕਿਸੇ ਬੰਦੇ ਨੂੰ ਟੱਕਰੀਏ ਪਾਕਿਸਤਾਨ ਦੇ ਵਿੱਚ, ਉਹਦੇ ਨਾਲ ਗੱਲਬਾਤ ਕਰੀਏ, ਡੰਗਰ ਸਾਡੇ ਸੰਭਾਲ ਲਓ, ਖਾਓ ਪੀਓ, ਜੇ ਜੀਂਦੇ ਰਹੇ ਤੁਸੀਂ ਲੈ ਜਾਓ ਤੁਹਾਨੂੰ ਪੱਕੇ। ਇੰਨੀ ਗੱਲ ਕੀਤੀ, ਉੱਦਾਂ ਹੀ ਛੱਡ ਦਿੱਤੇ। ਅੱਛਾ ਆਉਂਦੇ ਸੀ ਟਰੱਕ, ਉਹ ਟਰੱਕ ਲੱਗਦਾ ਸੀ ਤਾਂ ਬਨੀਆਂ ਸੀ ਸਵਾਰੀ में ਜਾ ਕੇ ਲਾਹੌਰ ਲਾ ਹੁੰਦਾ ਸੀ। ਅੱਛਾ ਉਹ ਫਿਰ ਹਾਲ ਲਾਲ 'ਚ ਬਣ ਗਿਆ। ਉਹ ਟਰੱਕ 'ਚ ਬੈਠੇ ਆ ਗਏ ਲਾਹੌਰ। ਅੱਛਾ ਲਾਹੌਰੋਂ ਗੱਡੀ ਬੈਠੇ ਤੇ ਆ ਗਏ ਇੱਥੇ ਸਮੇਂ ਸੱਠੇ। ਅੱਛਾ ਸਮੇਂ ਸੱਠੇ ਬੈਠੇ ਤੇ ਆ ਗਏ ਇੱਥੇ ਬਾਵਲ ਨਗਰ। ਬਾਵਲ ਨਗਰੋਂ ਬੈਠੇ ਤੇ ਆ ਗਏ ਹਰੂਨਾਬਾਦ। ਅੱਛਾ ਹਰੂਨਾਬਾਦ ਆਣ ਕੇ ਤੇ ਫਿਰ ਉਹ ਗੱਡਾ ਕਿਰਾਏ ਤੇ ਜਿਹੜੇ ਥੱਕੇ ਸੀ ਨਾ ਨਿਆਣੇ ਜਾਂ ਬਜ਼ੁਰਗ ਉਹ ਬਿਠਾਲੇ। ਕੋਈ ਜਿਹੜੇ ਸਮਾਜ ਦੇ ਬੜਾ ਭਾਂਡਾ ਠੀਕ ਕਰ ਉਹ ਰੱਖਿਆ ਉੱਥੇ। ਹਰੂਨਾਬਾਦ ਅਸੀਂ ਬੈਠੇ ਨਾ ਏਦਾਂ ਹੀ। ਅੱਛਾ ਮੈਂ ਤਾਂ ਮੇਰਾ ਭਾਈ ਉੱਠ ਕੇ ਨਿਕਲੇ ਇੱਧਰ ਨੂੰ ਪਰਾਂ ਨੂੰ। ਅੱਛਾ ਤੇ ਜ਼ਿਮੀਂਦਾਰ ਇੱਕ ਨਾ ਹਜਾਮਤ ਕਰਾਉਣ ਡਿਆ। ਅੱਛਾ ਇੱਥੇ ਦਾ ਸੀ ਉਹ। ਅੱਛਾ ਅਸੀਂ ਉਹਨਾਂ ਦੇ ਹੱਥ 'ਚ ਰਹਿੰਦੇ ਸੀ, ਇੱਕੋ ਕੋਸ਼ਿਸ਼ ਸੀਗੀ ਅਸੀਂ। ਯਾਨੀ ਜਦੋਂ ਇੱਥੋਂ ਵੰਡ ਪੈਣ ਤੋਂ ਪਹਿਲਾਂ ਇੱਥੇ ਤੁਸੀਂ ਰਹਿੰਦੇ ਗਏ ਸੀ? ਰਹਿੰਦੇ ਰਹੇ। ਇੱਥੋਂ ਫਿਰ ਗਏ ਸੀ ਤੁਸੀਂ ਉੱਧਰ? ਹਾਂਜੀ 5 ਸਾਲ ਰੌਲਾ ਪੈ ਤੋਂ ਪਹਿਲਾਂ ਅਸੀਂ ਪੀ ਗਏ। ਅੱਛਾ
ਭਾਈ ਦਾ ਨਾਂ ਸੀ ਮਮਦੀਨ। ਮੈਂ ਕਿਹਾ ਮਮਦੀਨਾ ਹੂੰ ਯਾਰ ਉਹ ਮੈਨੂੰ ਇੱਦਾਂ ਲੱਗਦਾ ਸੈਨਾ ਵਾਰਸਦਿਆਂ ਦਾ ਵਾ, ਹੂੰ ਵਾਰਸ ਸੀ ਉਹਦੇ ਪੇ ਦਾ ਨਾਂ। ਅੱਛਾ ਉਹ ਨਹੀਂ ਇਹ ਖੂਹ ਇੱਥੇ ਕਿੱਥੇ ਆ। ਹੂੰ ਜਦੋਂ ਅਸੀਂ ਗਏ ਤੇ ਜਾ ਕੇ ਦੇਖੇ ਤੇ ਵਾਕਿਆ ਸੈਨਾ। ਅੱਛਾ ਸਲਾਮ ਅਲੈਕੁਮ ਵਾਲੈਕੁਮ ਸਲਾਮ। ਹੂੰ ਬਹਿ ਜਾਓ। ਅੱਛਾ ਹਜਾਮਤ ਕਰਾਈ ਉਹਨੇ, ਕਰਾ ਕੇ ਆਇਆ ਨਾਲ ਸਾਡੇ। ਹੂੰ ਕਿੱਥੇ ਆਖ ਬੈਠੇ ਜੀ? ਆਖੋ ਉੱਥੇ ਬੈਠੇ। ਹੂੰ ਉੱਥੇ ਆ ਕੇ ਮਿਲਿਆ ਗਿਆ। ਹੂੰ 2 ਬੰਦੇ ਨਾਲ ਲਏ ਉਹਨੇ, ਹੂੰ ਜਾ ਕੇ 20 ਕਿਸੇ ਆਟਾ ਬਣਾ ਕੇ ਨਾ ਬੁੜੀਆਂ ਕੋਲ ਅੱਛਾ ਰੋਟੀਆਂ ਪਕਾਈਆਂ। ਅੱਛਾ ਕੋਈ ਗੋੜੋ, ਕੋਈ ਗੰਢੇ, ਕੋਈ ਸਾਲਣਾ, ਹੂੰ ਉਹ ਸਭ ਕੁਝ 2 ਪੰਡਾ ਬਣਾ ਕੇ ਦਿੱਤੇ। ਜਾਓ ਲੈ ਜਾਓ। ਅੱਛਾ ਉਹਨਾਂ ਨੇ ਇੱਥੇ ਆਪਣਾ ਰਕਬਾ ਮਰਬਾ ਸਬੂਤ ਸੀ ਇੱਥੇ ਉਹਨਾਂ ਦਾ। ਹੂੰ ਉਹ ਇੱਥੋਂ ਦੇਖਤਾ ਠੇਕੇ ਤੇ ਉਹਨਾਂ ਲੈ ਲਿਆ ਉੱਥੇ 70 ਚ। ਅੱਛਾ ਰੂਨਾਬਾਦ ਦੇ ਨਾਲ ਹੀ ਹੈਗੇ ਤੇ 70। ਹੂੰ 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 ਉੱਥੇ ਉਹਨਾਂ ਨੇ ਵਾਹੀ ਕੀਤੀ। ਅੱਛਾ ਬਸ ਫਿਰ ਉੱਥੋਂ ਅਸੀਂ ਇੱਥੇ ਆ ਗਏ 38 ਚ। ਹੂੰ 2 ਦਿਨ ਰਹੇ ਉੱਥੇ, ਰਹਿ ਕੇ ਅਸੀਂ ਫਿਰ ਆ ਗਏ ਇੱਥੇ। ਅੱਛਾ ਬਾਕੀ ਵੇਚਦਾ ਕੋਈ ਅਗਲੇ ਦਿਨ ਨਿਕਲ ਗਿਆ। ਗਏ ਵੀ ਇੱਥੋਂ ਹੀ ਉੱਠ ਕੇ ਸੀ 107 ਸਿਕਸਾਰ ਚ, ਤੇ ਮੁੜ ਕੇ ਵਾਪਸ ਫਿਰ ਇੱਥੇ ਹੀ ਆਏ। ਇੱਥੇ ਹੀ ਆਏ ਸੀ। ਅੱਛਾ ਅੱਛਾ ਰਾਜ ਬੰਦੇ ਟੱਕਰਦੇ ਰਹੇ ਸਾਨੂੰ, ਜ਼ਿਮੀਦਾਰ ਇੱਥੋਂ ਦੇ। ਹੂੰ ਖੈਰ ਹੈ ਹੁਣ ਹੋਰ ਕਿਸੇ ਪਾਸੇ ਨਾ ਜਾਮੀ, ਹੁਣ ਸਾਥ ਚ ਹੀ ਜਾਮੀ। ਅੱਛਾ ਅੱਬੇ ਨੇ ਕਹਿਣਾ ਚੰਗਾ ਜੀ ਜਿੱਦਾਂ ਅੱਲਾ ਦਾ ਹੁਕਮ। ਹੂੰ ਉਹ ਤੱਕ ਜਾਣਾ ਫੇਰ ਮੁੜੇ ਆਉਣਾ। ਖੈਰ ਸਾਥ ਚ ਜਾਇਓ ਯਾਰ, ਹੋਰ ਨਾ ਕਿਸੇ ਪਾਸੇ ਜਾ ਕੇ ਬਹਿ ਜਾਓ। ਹੂੰ ਅੱਛਾ ਜੀ ਜਿੱਦਾਂ ਅੱਲਾ ਦਾ ਹੁਕਮ। ਹੂੰ। ਮੇਰੇ ਤੇ ਆ ਗਏ ਮਸਾ ਆਪਣਾ ਕਾਰੋਬਾਰ ਲੱਗਦਾ ਕਰਨ ਕਰਨਾ ਇਹਨਾਂ ਨੇ। ਹੂੰ ਮਜ਼ਦੂਰੀ ਕਮਾਉਣੀ ਸੀ ਕਮਾਉਣੀ। ਹੂੰ ਕਮਾਉਣ ਲੱਗ ਪਏ। ਸਹੀ। ਵਕਤ ਬੜਾ ਔਖਾ ਸੀ ਉਹ। ਅੱਛਾ ਔਖਾ ਵਕਤ। ਵਾਲਦੈਨ ਉਹ ਨਕਸ਼ਾ ਜਦੋਂ ਸਾਹਮਣੇ ਆਉਂਦਾ ਨਾ ਹੂੰ ਆਉਣ ਜਾਣ ਵਾਲਾ, ਹੂੰ ਅੱਖਾਂ 'ਚ ਪਾਣੀ ਆ ਜਾਂਦਾ, ਕਰਨੇ ਸੇ ਨਿਕਲ। ਹੂੰ ਵਕਤ ਜਿਹੜਾ ਸੀ। ਹੂੰ। ਹਾਲਾਤ हैं जैसे सिख बढ़ते बोलिए से कोई किसी को आगू दाखिल नहीं, किसी को हथियार तो कोई ਉਮਰ ਹਾਜ਼ਰਤ ਨੇ ਦੱਸਿਆ ਵੀ ਉਹਨਾਂ ਨੇ ਲੈ ਲਈ ਜੀ, ਤਲਾਸ਼ੀ ਲੈ ਲਈ ਉੱਥੇ ਪਿੱਛੇ ਹੀ। अच्छा ਮਤਲਬ ਹਰੂਨਾਬਾਦ ਸ਼ਹਿਰ ਹੈ, ਉੱਥੇ ਲੰਘ ਕੇ ਆਉਣਾ ਸੀ ਇਹਨਾਂ ਨੇ। ਉੱਥੇ ਜੋ ਕੁਛ ਇਹਨਾਂ ਕੋਈ ਕੁਹਾੜੀ, ਕੋਈ ਸੋਟੀ, ਕੋਈ ਡਾਂਗ, ਜੋ ਵੀ ਸਭ ਲੈ ਲਿਆ ਇਹਨਾਂ ਨੇ। ਵੇਲੇ ਕਰ ਲਏ। वेले का ਇਹਨਾਂ ਦੇ ਕੋਲ ਸੀ ਕਿਰਪਾਨਾਂ ਤੇ ਉਹ ਦੂਏ ਉਹ ਛੁਰੇ ਜਿਹੜੇ ਮਾਰਦੇ ਢੱਡ ਚ ਬਰਸ਼ੇ। अच्छा ਤੇ ਉਹਨਾਂ ਨੇ ਘੜੀ ਕੁ ਲਾਈ ਉੱਥੇ ਲਾ ਕੇ ਤੇ ਬਸ ਪਿੱਛੇ ਫਿਰ ਰੌਲਾ ਬਣ ਗਿਆ। ਆ ਗਈ ਫੌਜ ਆ ਗਈ ਤੇ ਫਿਰ ਉਹ ਨੱਠ ਭੱਜ ਗਏ। ਉਸ ਵੰਡ ਦੇ ਦੌਰਾਨ ਜਿਵੇਂ ਤੁਸੀਂ ਉੱਥੋਂ ਉੱਠ ਕੇ ਇੱਧਰ ਆਏ, ਇੱਥੇ ਵੀ ਤੇ ਸਿੱਖ ਰਹਿੰਦੇ ਸੀ, ਉਹ ਵੀ ਗਏ ਹੋਣੇ ਉਧਰ? ਆਹੋ ਅੱਛਾ ਬਹੁਤ ਬਹੁਤ ਸਿੱਖ ਇੱਧਰ ਵੀ ਗਏ। ਅੱਛਾ ਉਹ ਵੀ ਗਏ ਗਏ। ਤੇ ਇਹਨਾਂ ਮੁਸ਼ਕਲਾਂ ਚੋਂ ਵੀ ਗੁਜ਼ਰੇ ਹੋਣਗੇ। ਹਾਂਜੀ ਹਾਂਜੀ ਤੁਸੀਂ ਉੱਥੇ ਰਹਿੰਦੇ ਸੀ ਹਾਂਜੀ। ਤੇ ਉੱਥੇ ਹਿੰਦੂਆਂ ਦੇ ਨਾਲ, ਸਿੱਖਾਂ ਦੇ ਨਾਲ ਜਿਵੇਂ ਇੱਥੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹੀਦਾ, ਐਵੇਂ ਰਲ ਮਿਲ ਕੇ ਰਹਿੰਦੇ ਸੀ? ਇੱਦਾਂ ਇੱਦਾਂ। ਉੱਥੇ ਦਾ ਕੋਈ ਵਾਕਿਆ, ਕੋਈ ਗੱਲ ਸੁਣਾਓ ਹਾਂ, ਕਿੱਦਾਂ ਰਹਿੰਦੇ ਸੀ ਤੁਸੀਂ? ਉਹ ਬਾਬਾ ਸਾਡਾ ਸੀ, ਹੂੰ ਸਾਡੇ ਅੱਬੇ ਦਾ ਮਾਮਾ ਸੀ। ਅੱਛਾ ਸਾਡਾ ਸੀ ਉਹ ਬਾਬਾ। ਅੱਛਾ ਉਹ ਰਹਿੰਦਾ ਸੀ ਸਿੱਖਾਂ ਦੇ ਪਿੰਡ 'ਚ। ਅੱਛਾ ਸਾਰਾ ਪਿੰਡ ਸਿੱਖਾਂ ਦਾ ਸੀ, ਇਹੋ ਘਰ ਮੁਸਲਮਾਨਾਂ ਦੇ। ਸਾਡਾ ਬਾਬਾ ਜਿਹੜਾ ਸੀ, ਅੱਛਾ ਇਹ ਮੋਮਨ ਹੁੱਕਾ ਪੀਂਦੇ ਸੀਗੇ। ਹੂੰ ਦਿਨ ਮਿਟਣ ਵਾਲਾ ਹੀ ਸੀਗਾ, ਮਾੜਾ ਜਿਹਾ ਖੜਾ ਸੀ, ਹੁੱਕਾ ਬੁਝ ਗਿਆ ਕਿਤੇ। ਹੂੰ ਤੇ ਮੈਨੂੰ ਆਵਾਜ਼ ਮਾਰੀ ਬਾਬੇ ਨੇ, ਸ਼ਰੀਫ ਹੂੰ ਅਗਾ ਲੈ ਯਾਰ ਸੁਣਾ, ਅੱਗ ਪਾ ਕੇ ਲਿਆ। ਅੱਛਾ ਉਹ ਜਨਾਨੀ ਦਾ ਨਾਂ ਸੀ ਬੰਤੋ। ਅੱਛਾ ਉਹ ਸਿੱਖਣੀ ਸਿੱਖਾਂ, ਸੀ, ਸਿੱਖਣੀ। ਉਹ ਗਈ ਸੀ ਪਾਣੀ ਲੈਣ। ਅੱਛਾ ਅਗਾ ਲੈ ਉਹਨੂੰ ਕਹੀ ਵੀ ਬੰਤੋ ਅੱਗ ਪਾ ਦੇ ਇਹਦੇ 'ਚ। ਹੂੰ ਉਹ ਮੈਂ ਜਿਲਮ ਲੈ ਗਿਆ ਤੇ ਅੱਗੇ ਅੱਗ ਦਾ ਚੁੱਲ੍ਹਾ ਭਰਿਆ, ਬਚਣ ਡਈ ਅੱਗ ਤੇ ਉਹ ਆਪ ਹੈ ਨਾ ਘਰ। ਹੂੰ ਤੇ ਮੈਂ ਚੜ ਗਿਆ ਉੱਤੇ ਉਹਦੇ ਚਮਚੇ ਦੇ, ਹੂੰ ਚੜ ਕੇ ਅੱਗ ਉੱਗ ਪਾਈ। ਹੂੰ ਪਾ ਕੇ ਜਦੋਂ ਪੁੰਜੇ ਉਤਰਿਆ, ਹੂੰ ਉਹ ਘੜਾ ਲੈ ਕੇ ਆ ਗਈ। ਅੱਛਾ ਘੜਾ ਉਹਨੇ ਲਾਇਆ, ਹੂੰ ਸ਼ਰੀਫ ਆਕੇ ਨੇ ਪਾ ਕੇ ਦਿੱਤੀ ਆ। ਹੂੰ ਮੈਂ ਕਿਹਾ ਜੀ ਮੈਂ ਆਪੇ ਪਾਈ ਆ। ਹੂੰ ਉਹਨੇ ਤਾਂ ਜੀ ਫੜ ਲਿਆ ਮੈਨੂੰ, ਅੱਛਾ ਜੇ ਜਿੱਧਰ ਪੈਂਦੀ ਆ, ਜੇ ਜਿੱਧਰ ਪੈਂਦੀ ਆ, ਅੱਛਾ। ਕੁੱਟ ਕੁੱਟ ਕੇ ਮੈਨੂੰ ਪਨਾਹ ਕਰਤਾ ਉਹਨੇ। ਅੱਛਾ ਮੈਂ ਰੋਂਦਾ ਰੋਂਦਾ ਕੇ ਘਰ ਨੂੰ, ਮੈਂ ਬਾਬੇ ਨੂੰ ਜਾ ਕੇ ਦੱਸਦਾ, ਬਾਬਾ ਪੁੱਛੋ ਇਹਨੂੰ ਆ ਕੇ। ਹੂੰ ਬਾਬਾ ਮੈਂ ਕਿਹਾ ਮੈਨੂੰ ਤਾਂ ਬੰਤੋਂ ਨੇ ਮਾਰਿਆ, ਕਿਉਂ ਕਿਉਂ? ਹੂੰ ਮੈਂ ਕਿਹਾ ਮੈਂ ਅੱਗ ਪਾਉਣ ਚੜ ਗਿਆ। ਹੁਣ ਕਿਹਾ ਤੈਨੂੰ ਜੀ ਕਿਹਾ ਸੀ ਵੀ ਤੂੰ ਉਹਨੂੰ ਕਹੀਂ ਬੰਤੋਂ ਅੱਗ ਦੇ, ਹੂੰ ਤੂੰ ਚੌਂਕੇ ਤੇ ਕੋ ਚੜਿਆ? ਹੂੰ ਉਹ ਬਾਬੇ ਨੇ ਵੀ 2-3 ਮੇਰੇ ਹੀ ਛੱਡਤੀ। ਅੱਛਾ ਮਤਲਬ ਤੁਸੀਂ ਇਜਾਜ਼ਤ ਕਿਉਂ ਨਹੀਂ ਲਈ ਉਹਨਾਂ ਹਾਂਜੀ ਦੀ? ਹਾਂਜੀ ਇੰਨੀਆਂ ਮੁਸ਼ਕਿਲ ਹਾਲਾਤ ਚੋਂ ਤੁਸੀਂ ਗੁਜ਼ਰੇ, ਜੀ। ਰਸਤੇ ਦੇ ਵਿੱਚ ਮੁਖਤਲਿਫ ਮੁਸ਼ਕਿਲਾਤ ਆਈਆਂ, ਹਾਂਜੀ ਹਾਂਜੀ। ਦਿਲ ਘਬਰਾਇਆ ਨਾ? ਜੀ। ਡਰ ਨਾ ਲੱਗਾ? ਕਿਆ ਡਰ ਲੱਗਦਾ, ਰੋਣ ਆਉਂਦਾ ਸੀ।
ਗਿੱਦੜ ਫਿਰਨੇ ਆਜ਼ਾਦ ਤੇ ਰਹਿਣ ਗਿੱਦੜ ਸ਼ੇਰ ਪਿੰਜਰਿਆਂ ਵਿੱਚ ਵੀ ਸ਼ੇਰ ਹੁੰਦੇ ਅਨੈਤ ਮਰਦ ਨਾ ਰਹਿਣ ਗੁੱਜੇ ਸੇਬ ਹੁੰਦੇ ਬੇਰ ਬੇਰ ਹੁੰਦੇ ਇਵੇਂ ਹੀ ਗੱਲ ਹੈ ਮਰਦ ਜਿਹੜੇ ਹੁੰਦੇ ਨੇ ਮੁਸ਼ਕਿਲ ਹਾਲਾਤ ਤੋਂ ਡਰਦੇ ਨੇ ਚਲੋ ਅੱਲਾ ਦੀ ਜ਼ਾਤ ਤੁਹਾਨੂੰ ਸੇਬ ਵੀ ਹੁੰਦੇ ਬੇਰ ਰੱਬ ਸੋਹਣਾ ਤੁਹਾਨੂੰ ਚੜ੍ਹਦੀ ਕਲਾ 'ਚ ਨਾਜ਼ਰੀਨ ਅੱਜ ਦੀ ਸਟੋਰੀ ਤੁਸੀਂ ਸੁਣੀ ਕਿਸ ਦਰਦ ਦੇ ਨਾਲ ਔਰ ਕਿੰਨੀਆਂ ਮੁਸ਼ਕਿਲਾਤ ਦੇ ਨਾਲ ਬਾਬਾ ਜੀ ਮੁਹੰਮਦ ਸ਼ਰੀਫ ਉੱਥੋਂ ਹਿਜਰਤ ਕਰਕੇ ਇੱਧਰ ਆਏ ਔਰ ਇਵੇਂ ਦੇ ਹਾਲਾਤ ਵਿੱਚ ਜਦੋਂ ਵੰਡ ਪੈਣ ਤੋਂ ਪਹਿਲੋਂ ਇਕੱਠੇ ਰਹਿ ਰਹੇ ਸਨ ਮਿਲ ਜੁਲ ਕੇ ਰਹਿ ਰਹੇ ਸਨ ਲੇਕਿਨ ਜਦੋਂ ਵੰਡ ਪਈ ਮੈਂ ਸਮਝਦਾ ਕਿ ਕੁਛ ਅਨਾਸਰ ਇੰਝ ਦੇ ਹੋਣਗੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਤੰਗ ਕੀਤਾ ਕਤਲੋ ਗਾਰਤ ਕੀਤੀ ਜਾਂ ਫਿਰ ਕੋਈ ਇੱਧਰੋਂ ਮੁਸਲਮਾਨਾਂ 'ਚੋਂ ਕੁਛ ਕਿਉਂਕਿ ਮੈਂ ਸਮਝਦਾ ਹਰ ਮਜ਼ਹਬ ਦੇ ਵਿੱਚ ਕੁਛ ਅਨਾਸਰ ਇੰਝ ਦੇ ਹੁੰਦੇ ਨੇ ਵਰਨਾ ਹਰ ਮਜ਼ਹਬ ਹੀ ਜਿਹੜਾ ਹੈ ਉਹ ਇਹਤਰਾਮੇ ਇਨਸਾਨੀਅਤ ਦਾ ਦਰਸ ਦਿੰਦਾ ਹੈ ਕਿਉਂਕਿ ਸਾਡੇ ਰੱਬ ਸੋਹਣੇ ਨੇ ਕੁਰਾਨ ਅੰਦਰ ਇਰਸ਼ਾਦ ਫਰਮਾਇਆ ਹੈ ਕਿ ਜਿਨਨੇ ਇੱਕ ਜਾਨ ਬਚਾਈ ਇਵੇਂ ਜਿਵੇਂ ਪੂਰੀ ਇਨਸਾਨੀਅਤ ਨੂੰ ਬਚਾ ਲਿਆ ਔਰ ਜਿਨਨੇ ਇੱਕ ਬੰਦੇ ਦਾ ਕਤਲ ਕੀਤਾ ਇੰਜ ਜਿਵੇਂ ਪੂਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਤੇ ਇਹ ਲੋਕ ਜਿਹੜੇ ਨੇ ਇਹਨਾਂ ਵਿੱਚ ਇਨਸਾਨੀਅਤ ਖਤਮ ਹੋਈ ਹੁੰਦੀ ਹੈ ਜਿਹੜੇ ਇਵੇਂ ਦੇ ਜ਼ੁਲਮ ਕਰਦੇ ਨੇ ਮੈਂ ਵਸੀਮ ਹੈਦਰ ਅਲੀ ਦਰਵੇਸ਼ ਤੇ ਅਦਰੀਸ ਤਾਲਬ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ ਰੱਬ ਰੱਖਾ